ਇਹ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਇਹ ਤੁਹਾਡਾ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ? ਵੀਸੀ ਦਫ਼ਤਰ ਦੇ ਬਾਹਰ ਕਿਉਂ ਬੈਠੇ ਹੋਏ ਹੋ? ਜਦੋਂ ਮੈਂ ਕੱਲ ਨੋਮੀਨੇਸ਼ਨ ਆਪਣਾ ਭਰਨਾ ਗਿਆ ਤੇ ਉਹਨਾਂ ਨੇ ਮੈਨੂੰ ਰਿਜੈਕਟ ਕਰਤਾ। ਰੀਜ਼ਨ ਸੀਗਾ ਕਿ ਮੇਰੀ ਜਿਹੜੀ ਏਜ ਸੀਗੀ ਉਹ ਜਿਹੜੀ ਵੈਲਿਡ ਏਜ ਇਹਨਾਂ ਨੇ ਦੱਸੀ ਹੋਈ ਹੈ ਨਾ ਕਿ 25 ਸਾਲ ਤੱਕ ਦਾ ਬੱਚਾ ਜਿਹੜਾ ਉਹ ਐਮਏ ਜਿਹੜਾ ਕਰ ਰਿਹਾ ਉਹਦੇ ਲਈ ਵੈਲਿਡ ਹੈ, ਉਹ ਤੋਂ ਬਾਅਦ 'ਚ ਇਲੈਕਸ਼ਨ ਨਹੀਂ ਲੜ ਸਕਦਾ ਕੌਂਸਲ ਦੇ। ਤੇ ਜਦੋਂ ਮੈਂ RPWD ਐਕਟ ਦਾ ਹਵਾਲਾ ਦਿੰਦਾ ਜਾਂ ਕੁਝ ਵੀ ਕਿ ਉੱਥੇ ਤਾਂ ਸਾਡੇ ਲਈ ਏਜ ਦਾ ਹੈਗਾ ਕਿ ਅਸੀਂ ਏਜ ਜੇ ਸਾਡੀ ਜ਼ਿਆਦਾ ਹੋਊਗੀ ਜਾਂ 5 ਸਾਲ ਜਾਂ 10 ਸਾਲ ਸਾਨੂੰ ਵੈਲਿਡ ਹੋਊਗਾ, ਅਸੀਂ ਕੁਝ ਵੀ ਜੌਬ ਜਾਂ ਕੁਝ ਵੀ ਇਲੈਕਸ਼ਨ ਵਗੈਰਾ ਅਸੀਂ ਕਰ ਸਕਦੇ ਹਾਂ। ਬਟ ਇਹਨਾਂ ਨੇ ਉਸ ਚੀਜ਼ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਦਿੱਤਾ। ਅਸੀਂ ਕੱਲ ਦੁਪਹਿਰ ਦੇ ਇਹਨਾਂ ਦੇ ਚੱਕਰ ਕੱਟੀ ਗਏ, ਕਾਫੀ ਚੱਕਰ। ਇਹ ਜਿਹੜੇ ਬਲਾਈਂਡ ਲੋਕ ਨੇ ਉਹਨਾਂ ਵਾਸਤੇ ਰੱਖਿਆ ਹੋਇਆ ਰਾਖਵਾਂ ਜਿਹੜਾ? ਹਾਂਜੀ, ਇਹ ਪੂਰੇ PWD ਬੱਚਿਆਂ ਲਈ ਹੈਗਾ, ਪੀਪਲ ਲਈ ਹੈਗਾ, ਜਿਹਦੇ ਵਿੱਚ ਅਲੱਗ-ਅਲੱਗ ਧਾਰਾ ਮਤਲਬ ਟੋਟਲ 21 ਡਿਸੇਬਿਲਿਟੀ ਹੈ ਜਿਹੜੀ RPWD ਐਕਟ ਦੇ ਵਿੱਚ ਮੈਂਸ਼ਨ ਕੀਤੀ ਗਈ ਹੈ। ਤੇ ਇਹਨਾਂ ਨੂੰ ਜਦੋਂ ਅਸੀਂ ਡਿਮਾਂਡ ਕਰ ਰਹੇ ਹਾਂ ਇਹ ਕਹਿੰਦੇ ਸਾਡੇ ਕੋਲ ਕੁਝ ਨਹੀਂ ਹੋ ਸਕਦਾ ਐਕਸੈਪਟਰਾ ਅਸੀਂ ਮਤਲਬ ਉਹ ਬਣਾਤੀ ਹੈ, ਕਮੇਟੀ ਬਣਾਤੀ ਹੈ। ਹੁਣ ਕਮੇਟੀਆਂ ਵਿੱਚੋਂ ਕੀ ਹੁੰਦਾ ਸਾਰਿਆਂ ਨੂੰ ਪਤਾ ਹੀ ਹੈ। ਤੇ ਇੱਥੇ ਸਾਨੂੰ ਧਰਨੇ ਤੇ ਬੈਨ ਦਾ ਜਿਵੇਂ ਸਾਡੇ ਸਾਥੀ ਨਰੇਸ਼ ਨੇ ਦੱਸਿਆ ਕਿ ਨੋਮੀਨੇਸ਼ਨਸ ਵਗੈਰਾ ਇਹਨਾਂ ਨੇ ਰਿਜੈਕਟ ਕਰਤੇ ਔਰ ਸਾਡੀ ਜਿਹੜੀ ਰਿਕੁਐਸਟ ਆ ਹਜੇ ਵੀ ਅੰਡਰ ਲੀਗਲ ਕੰਸੀਡਰੇਸ਼ਨ ਸਾਨੂੰ ਕਹਿ ਰਹੇ ਨੇ। ਉੱਥੇ ਸਾਨੂੰ ਜੌਬਸ ਦੇ ਵਿੱਚ, ਐਜੂਕੇਸ਼ਨਸ ਦੇ ਵਿੱਚ ਹਰ ਜਗ੍ਹਾ ਸਾਨੂੰ 10 ਈਅਰ ਦੀ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ। ਤਾਂ ਸਾਡੀ ਸਿਰਫ ਪੀਸਫੁਲੀ ਇਹਨਾਂ ਨੂੰ ਇਹੀ ਰਿਕੁਐਸਟ ਸੀਗੀ ਕਿ ਤੁਸੀਂ ਸਾਡੀ ਜਿਹੜੀ ਵੀ ਰਿਜ਼ਰਵੇਸ਼ਨ ਹੈਗੀ ਆ, ਬਣਦਾ ਸਾਡਾ ਹੱਕ ਹੈ, ਸਾਡੇ ਅਧਿਕਾਰ ਨੇ, ਉਹ ਸਾਨੂੰ ਦਿੱਤੇ ਜਾਣ। 2023 ਚ ਕੀਤਾ, 2026 ਚ ਸਾਡਾ ਦੂਜਾ ਪ੍ਰੋਟੈਸਟ ਹੈ ਕਿ ਸਾਡੀ ਜਿਹੜੀ ਡਿਮਾਂਡਸ ਨੇ, ਸਾਡਾ RPWD ਐਕਟ ਜਿਹੜਾ ਹੈਗਾ ਉਹ ਲਾਗੂ ਕੀਤਾ ਜਾਵੇ। ਬਟ ਹਰ ਸਾਲ ਹਰ ਵਾਰੀ ਅਥਾਰਟੀ ਵੱਲੋਂ ਸਾਨੂੰ ਸਿਰਫ ਫੋਕੇ ਲਾਰੇ ਦਿੱਤੇ ਜਾਂਦੇ ਨੇ ਬਟ ਕੰਮ ਨਹੀਂ ਹੁੰਦਾ। ਤਾਂ ਸਾਡਾ ਸਵਾਲ ਯੂਨੀਵਰਸਿਟੀ ਅਥਾਰਟੀ ਨੂੰ ਸਿਰਫ ਇੰਨਾ ਕਿ ਲਾਅ ਦੇ ਉੱਤੋਂ ਕੁਝ ਨਹੀਂ ਹੁੰਦਾ, ਬਾਏ ਲਾਜ਼ ਜਾਂ ਰੂਲਸ, ਲਾਅ ਇਜ਼ ਸੁਪਰੀਮ ਨਾ। ਜੇ ਸਾਡਾ ਬੇਅਰ ਐਕਟ ਜਾਂ ਸਾਡਾ ਕਾਨੂੰਨ ਉਹ ਗੱਲ ਕਰ ਰਿਹਾ, ਸਾਡੇ ਲਈ ਰਿਜ਼ਰਵੇਸ਼ਨ ਦੀ ਗੱਲ ਕਰ ਰਿਹਾ, ਤਾਂ ਲਿੰਗਦੋ ਕਮੇਟੀ ਦੇ ਵਿੱਚ ਕੀ ਅਮੈਂਡਮੈਂਟ ਨਹੀਂ ਕੀਤੀ ਜਾ ਸਕਦੀ? ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਤਾਂ ਖਾਸ ਤੌਰ ਤੇ ਵਿਦਿਆਰਥੀ ਕੌਂਸਲ ਦੇ ਇਲੈਕਸ਼ਨ ਨੇ ਔਰ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਜਥੇਬੰਦੀਆਂ ਨੇ, ਵਿਦਿਆਰਥੀ ਜਥੇਬੰਦੀਆਂ ਨੇ, ਉਹਨਾਂ ਦੇ ਵੱਲੋਂ ਆਪਣੇ ਜਿਹੜੇ ਕੈਂਡੀਡੇਟ ਨੇ ਉਹ ਚੋਣ ਅਖਾੜੇ ਦੇ ਵਿੱਚ ਉਤਾਰੇ ਜਾ ਰਹੇ ਨੇ। ਇਸੇ ਨੂੰ ਲੈ ਕੇ ਵੀਸੀ ਦਫ਼ਤਰ ਦੇ ਬਾਹਰ ਇੱਕ ਜਥੇਬੰਦੀ ਹੈ ਜਿਸ ਜਥੇਬੰਦੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ASF ਜਥੇਬੰਦੀ ਹੈ। ਤਾਂ ਖਾਸ ਤੌਰ ਤੇ ਹੋਰ ਇੱਕ ਚਿੰਤਾ ਵਾਲੀ ਗੱਲ ਹੈ ਕਿ ਜਿਹੜੇ ਇਹਨਾਂ ਦੇ ਉਮੀਦਵਾਰ ਨੇ ਇਹਨਾਂ ਨੂੰ ਬਿਲਕੁਲ ਅੱਖਾਂ ਤੋਂ ਦਿਸਦਾ ਨਹੀਂ, ਬਲਾਈਂਡ ਹੈ। ਤਾਂ ਖਾਸ ਤੌਰ ਤੇ ਇਹ ਨਰੇਸ਼ ਹੈ ਜਿਨ੍ਹਾਂ ਨੂੰ ਉਮੀਦਵਾਰ ਵਜੋਂ ਚੋਣ ਅਖਾੜੇ ਦੇ ਵਿੱਚ ਉਤਾਰਿਆ ਹੋਇਆ ASF ਜਥੇਬੰਦੀ ਨੇ। ਤਾਂ ਗੱਲਬਾਤ ਕਰਦੇ ਹਾਂ। ਨਰੇਸ਼, ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਇਹ ਤੁਹਾਡਾ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ? ਵੀਸੀ ਦਫ਼ਤਰ ਦੇ ਬਾਹਰ ਕਿਉਂ ਬੈਠੇ ਹੋਏ ਹੋ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਾਡਾ ਇੱਥੇ ਬੈਣ ਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਕਿ ਅਸੀਂ ਕੱਲ ਮਤਲਬ ਮੈਂ ਜਨਰਲ ਸੈਕਟਰੀ ਦੀ ਪੋਸਟ ਦੇ ਉੱਤੇ ਲੜਨਾ ਸੀਗਾ ਤੇ ਉੱਥੇ ਮੈਨੂੰ ਜਦੋਂ ਮੈਂ ਕੱਲ ਨੋਮੀਨੇਸ਼ਨ ਆਪਣਾ ਭਰਨਾ ਗਿਆ ਤੇ ਉਹਨਾਂ ਨੇ ਮੈਨੂੰ ਰਿਜੈਕਟ ਕਰਤਾ। ਰੀਜ਼ਨ ਸੀਗਾ ਕਿ ਮੇਰੀ ਜਿਹੜੀ ਏਜ ਸੀਗੀ ਉਹ ਜਿਹੜੀ ਵੈਲਿਡ ਏਜ ਇਹਨਾਂ ਨੇ ਦੱਸੀ ਹੋਈ ਹੈ ਨਾ ਕਿ 25 ਸਾਲ ਤੱਕ ਦਾ ਬੱਚਾ ਜਿਹੜਾ ਉਹ MA ਜਿਹੜਾ ਕਰ ਰਿਹਾ ਉਹਦੇ ਲਈ ਵੈਲਿਡ ਹੈ, ਉਹ ਤੋਂ ਬਾਅਦ 'ਚ ਇਲੈਕਸ਼ਨ ਨਹੀਂ ਲੜ ਸਕਦਾ ਕੌਂਸਲ ਦੇ। ਤੇ ਮੇਰੀ ਹੈਗੀ ਹੈ 25 ਸਾਲ 11 ਮਹੀਨੇ ਤੇ ਕੁਛ ਦਿਨ, ਤੇ ਇਹਨਾਂ ਨੇ ਮੈਨੂੰ ਰਿਜੈਕਟ ਕਰਤਾ। ਤੇ ਜਦੋਂ ਮੈਂ RPWD ਐਕਟ ਦਾ ਹਵਾਲਾ ਦਿੰਦਾ ਜਾਂ ਕੁਝ ਵੀ ਕਿ ਉੱਥੇ ਤਾਂ ਸਾਡੇ ਲਈ ਏਜ ਦਾ ਹੈਗਾ ਕਿ ਅਸੀਂ ਏਜ ਜੇ ਸਾਡੀ ਜ਼ਿਆਦਾ ਹੋਊਗੀ ਜਾਂ 5 ਸਾਲ ਜਾਂ 10 ਸਾਲ
ਸਾਨੂੰ ਵੈਲਿਡ ਹੋਊਗਾ, ਅਸੀਂ ਕੁਝ ਵੀ ਜੌਬ ਜਾਂ ਕੁਝ ਵੀ ਇਲੈਕਸ਼ਨ ਵਗੈਰਾ ਅਸੀਂ ਕਰ ਸਕਦੇ ਹਾਂ। ਬਟ ਇਹਨਾਂ ਨੇ ਉਸ ਚੀਜ਼ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਦਿੱਤਾ। ਅਸੀਂ ਕੱਲ ਦੁਪਹਿਰ ਦੇ ਇਹਨਾਂ ਦੇ ਚੱਕਰ ਕੱਟੇ ਗਏ, ਕਾਫੀ ਚੱਕਰ ਕੱਟੇ। ਇਹ ਜਿਹੜੇ ਬਲਾਈਂਡ ਲੋਕ ਨੇ ਉਹਨਾਂ ਵਾਸਤੇ ਰੱਖਿਆ ਹੋਇਆ ਰਾਖਵਾਂ ਜਿਹੜਾ? ਹਾਂਜੀ, ਇਹ ਪੂਰੇ PWD ਬੱਚਿਆਂ ਲਈ ਹੈਗਾ, ਪੀਪਲ ਲਈ ਹੈਗਾ, ਜਿਹਦੇ ਵਿੱਚ ਅਲੱਗ-ਅਲੱਗ ਧਾਰਾ ਮਤਲਬ ਟੋਟਲ 21 ਡਿਸੇਬਿਲਿਟੀ ਹੈ ਜਿਹੜੀ RPWD ਐਕਟ ਦੇ ਵਿੱਚ ਮੈਂਸ਼ਨ ਕੀਤੀ ਗਈ ਹੈ। ਮੇਨ ਤੁਹਾਨੂੰ ਥੋੜ੍ਹੀ ਬਹੁਤ ਦੱਸ ਦਿੰਦਾ ਮੈਂ। ਇੱਕ ਹੁੰਦੇ ਵੀਰੇ ਹਾਈਲੀ ਇੰਪੇਅਰਡ ਜਿਹੜਾ ਕੁਝ ਸੁਣ ਨਹੀਂ ਸਕਦੇ, ਇੱਕ ਹੁੰਦੇ ਨੇ ਮਿਊਟ ਜਿਹੜਾ ਬੋਲ ਨਹੀਂ ਸਕਦੇ, ਇੱਕ ਹੁੰਦੇ ਨੇ ਵਿਜ਼ੂਅਲੀ ਇੰਪੇਅਰਡ ਜਿਹੜੇ ਦੇਖ ਨਹੀਂ ਸਕਦੇ, ਇੱਕ ਹੁੰਦੇ ਨੇ ਲੋਕੋਮੋਟਿਵ ਜਿਹੜੇ ਚੱਲਣ ਦੇ ਵਿੱਚ ਦਿੱਕਤ ਹੁੰਦੀ ਹੈ, ਇੱਕ ਹੁੰਦੇ ਮਸਲ ਜਿਸ ਉਹਨਾਂ ਦੀ ਮਤਲਬ ਲੱਤਾਂ ਬਾਹਾਂ ਹੈਗੀਆਂ ਨੇ ਬਟ ਉਹ ਵਰਕ ਨਹੀਂ ਕਰ ਪਾਉਂਦੀਆਂ ਜਾਂ ਐਨਰਜੀ ਨਹੀਂ ਹੈ ਉਹਨਾਂ ਕੋਲ ਚੱਲਣ ਫਿਰਨ ਦੀ, ਹੈ ਨਾ, ਉਹ ਪਾਵਰ ਜਨਰੇਟ ਨਹੀਂ ਕਰ ਸਕਦੇ। ਤੇ ਇਹਨਾਂ ਵਿੱਚ ਹੀ ਅੱਗੇ ਜਾ ਕੇ ਵੀ ਹੈ ਨਾ ਔਰ ਬਹੁਤ ਸਾਰੀ ਡਿਸੇਬਿਲਿਟੀ ਮੈਂਸ਼ਨ ਕੀਤੀਆਂ ਗਈਆਂ ਨੇ। ਟੋਟਲ 21 ਡਿਸੇਬਿਲਿਟੀ ਨੇ ਜਿੱਥੇ ਸਾਨੂੰ ਫਾਇਦਾ ਦਿੱਤਾ ਜਾਂਦਾ ਹੈ। ਉਹਦੇ ਵਿੱਚ ਇਹ ਵਿਜ਼ੂਅਲੀ ਇੰਪੇਅਰਡ ਇੱਕ ਕੈਟੇਗਰੀ ਹੈ ਜਿਹਨੂੰ ਟੌਪ 'ਤੇ ਮੰਨਿਆ ਜਾਂਦਾ ਹੈ। ਜਦੋਂ ਵੀ ਕੋਈ ਵੀ ਲਿਸਟ ਬਣਦੀ ਹੈ PWD ਦੀ, ਉੱਥੇ ਟੌਪ 'ਤੇ PWD ਵਿੱਚ VI ਨੂੰ ਰੱਖਿਆ ਜਾਂਦਾ, ਦੈਨ ਹਾਈਲੀ ਇੰਪੇਅਰਡ ਨੂੰ, ਦੈਨ ਮਿਊਟ ਨੂੰ, ਦੈਨ ਜਿਹੜੇ ਆਪਣੇ ਲੋਕੋਮੋਟਿਵ ਹੁੰਦੇ ਉਹਨਾਂ ਨੂੰ, ਦੈਨ ਅਦਰ ਨੀਚੇ ਇੱਕ ਸੈਸ਼ਨ ਬਣਿਆ ਹੁੰਦਾ। ਮਤਲਬ ਕਿਸੇ ਵੀ ਸੀਟ ਪਿੱਛੇ 5% ਸਾਨੂੰ ਮਿਲਦਾ ਹੈ। ਸਪੋਜ਼ ਕਿ ਅਗਰ ਸਾਡੇ 100 ਸੀਟਾਂ ਨੇ, ਉਹਦੇ ਵਿੱਚ 5 ਸੀਟਾਂ PWD ਨੂੰ ਦਿੱਤੀਆਂ ਜਾਣਗੀਆਂ। ਬਟ ਯੂਨੀਵਰਸਿਟੀ ਦੇ ਵਿੱਚ ਕੌਂਸਲ ਹੁੰਦੀ ਹੈ, ਹਰ ਸਾਲ ਹੁੰਦੀ ਹੈ, ਉਹਦੀ ਵੀ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਜਾਵੇ। ਸਾਡੀ ਜਿਹੜੀ ਰਿਕੁਆਇਰਮੈਂਟ ਹੈ PWD ਦੀ, ਹੈ ਨਾ, ਉਹ ਭਰੀ ਜਾਵੇ। ਬਟ ਇੱਥੇ ਹਰ ਇੰਨੇ ਸਾਲ ਹੋ ਗਏ ਕਿ ਸਾਡਾ ਨਾ ਮੰਗ ਪੂਰੀ ਹੋ ਰਹੀ ਹੈ। ਅਸੀਂ ਮਾਰਚ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਕਿ ਸਾਨੂੰ ਦਿੱਤਾ ਜਾਵੇ, ਬਟ ਐਟ ਪ੍ਰੈਜ਼ੈਂਟ ਅਥਾਰਟੀ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਇੱਕ ਦਿਨ ਪਹਿਲਾਂ ਆਇਓ, ਅਸੀਂ ਕੁਝ ਵੀ ਨਹੀਂ ਕਰ ਸਕਦੇ, ਤੁਸੀਂ ਲੇਟ ਹੋ ਗਏ, ਐਕਸੈਪਟਰਾ। ਇਹ ਰੂਲ ਜਦੋਂ ਨਹੀਂ ਇਹਨਾਂ ਕੋਲ ਆਉਂਦੇ, ਜਦੋਂ ਨਿਊ ਐਜੂਕੇਸ਼ਨ ਪਾਲਿਸੀ ਵਾਸਤੇ ਇਹਨਾਂ ਨੇ ਖੁਦ ਹੀ ਇੱਕ ਰੂਲ ਬਣਾਤਾ ਕਿ ਉਹ 23 ਸਾਲ ਤੱਕ ਵੀ ਆਪਣਾ ਕੰਟੈਸਟ ਕਰ ਸਕਦੇ ਨੇ। BA ਵਿੱਚ ਪਹਿਲਾਂ ਇਹ ਹੁੰਦਾ ਸੀਗਾ ਕਿ ਫਿਰ 22 ਸਾਲ ਦਾ ਅਗਰ ਕੋਈ ਬੱਚਾ ਹੈ ਤੇ ਉਹ ਇਲੈਕਸ਼ਨ ਲੜ ਸਕਦਾ ਸੀ। ਬਟ 24 ਤਰੀਕ ਨੂੰ ਸਾਡਾ ਨੋਮੀਨੇਸ਼ਨ ਸੀਗਾ, 22 ਤਰੀਕ ਨੂੰ ਅਥਾਰਟੀ ਨੇ ਨਿਊ ਇੱਕ ਨੋਟੀਫਿਕੇਸ਼ਨ ਕੱਢਿਆ ਕਿ ਹੁਣ ਜਿਹੜਾ BA ਵਿੱਚ ਕੋਈ ਬੱਚਾ ਪੜ੍ਹਦਾ ਹੈ ਤੇ ਉਹ ਨਿਊ ਐਜੂਕੇਸ਼ਨ ਪਾਲਿਸੀ ਦਾ ਉਹ 23 ਸਾਲ ਤੱਕ ਲੜ ਸਕਦਾ। ਕਿ ਅਸੀਂ ਅਥਾਰਟੀ ਦੇ ਵਿੱਚ ਨਹੀਂ ਇਹਨਾਂ ਨੂੰ ਦਿਖਦੇ ਕਿ ਇੱਥੇ PWD ਵੀ ਨੇ ਜਿੱਥੇ ਕਿ ਉਹਨਾਂ ਦੀ ਇੱਕ ਪੜ੍ਹਨ ਦੀ ਜਿਹੜੀ ਏਜ ਹੁੰਦੀ ਹੈ ਉਹ ਲੇਟ ਹੋ ਜਾਂਦੀ ਹੈ। ਕਿਉਂਕਿ ਸਾਰਿਆਂ ਨੂੰ ਪਤਾ ਕਿ ਅਸੀਂ ਜਦੋਂ ਬਾਈ ਬਰਥ ਕੋਈ ਬਲਾਈਂਡ ਹੁੰਦਾ ਹੈ, ਕੋਈ ਹਾਈਲੀ ਇੰਪੇਅਰਡ ਹੁੰਦਾ, ਕੋਈ ਕੀ ਹੁੰਦਾ ਹੈ ਨਾ, ਤੇ ਇਲਾਜ ਦੇ ਵਿੱਚ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਹੈ। 5-5 6-6 7-7 ਸਾਲ ਸਾਨੂੰ ਇਲਾਜ ਕਰਾਉਂਦੇ ਲੱਗ ਜਾਂਦੇ ਆ। ਜਦੋਂ ਤੱਕ ਅਸੀਂ ਸਕੂਲ ਦੇ ਵਿੱਚ ਲੱਗਦੇ ਹਾਂ, ਸਾਡੀ ਉਮਰ ਕਿਸੇ ਦੀ 10 ਦੀ ਹੁੰਦੀ ਹੈ, ਕਿਸੇ ਦੀ 11 ਦੀ ਹੁੰਦੀ ਹੈ, ਕਿਸੇ ਦੀ 12 ਦੀ ਹੁੰਦੀ ਹੈ। ਐਟ ਪ੍ਰੈਜ਼ੈਂਟ ਮੈਂ 25 ਸਾਲ 11 ਮਹੀਨੇ ਨੂੰ ਮਤਲਬ ਆਲਮੋਸਟ ਮੈਂ 26 ਸਾਲ ਦਾ ਹੋਣ ਲੱਗਾ, ਬਟ ਮੇਰੀ MA ਕੰਪਲੀਟ ਨਹੀਂ ਹੋਈ। ਤੇ ਜੇ ਮੈਂ ਸਾਈਟਡ ਬੱਚੇ ਜਿਹੜੇ ਫਿੱਟ ਨੇ ਉਹਨਾਂ ਨਾਲ ਕੰਪੇਅਰ ਕਰਾਂ ਤੇ ਉਹ ਮੇਰੇ ਤੋਂ ਕਿੱਥੇ ਹੀ ਯੰਗ ਨੇ, ਮਤਲਬ 5-5 4-4 ਸਾਲ ਜੋ ਮੇਰੇ ਤੋਂ ਛੋਟੇ ਨੇ। ਕਈਆਂ ਦੀ ਇੱਥੇ ਵੀ ਜਿਹੜੇ ਸਾਡੇ ਪਾਰਟੀ ਮੈਂਬਰ ਨੇ, ਹੈ ਨਾ, ਉਹਨਾਂ ਦੀ ਵੀ ਜਿਹੜੇ BA ਕਰ ਚੁੱਕੇ, MA ਵੀ ਕਰ ਚੁੱਕੇ ਨੇ, ਔਰ ਵੀ ਕਈ ਚੀਜ਼ਾਂ ਕਰ ਰਹੇ। MA ਕੀਤੇ ਉਹਨਾਂ ਨੂੰ 2-3 ਸਾਲ ਹੋ ਗਏ, ਉਹ 25-25 ਸਾਲਾਂ ਦੇ ਨੇ। ਤੇ ਇਹਨਾਂ ਨੂੰ ਜਦੋਂ ਅਸੀਂ ਡਿਮਾਂਡ ਕਰ ਰਹੇ ਹਾਂ, ਇਹ ਕਹਿੰਦੇ ਸਾਡੇ ਕੋਲ ਕੁਝ ਨਹੀਂ ਹੋ ਸਕਦਾ, ਐਕਸੈਪਟਰਾ। ਅਸੀਂ ਮਤਲਬ ਉਹ ਬਣਾਤੀ ਹੈ, ਕਮੇਟੀ ਬਣਾਤੀ ਹੈ। ਹੁਣ ਕਮੇਟੀਆਂ ਵਿੱਚੋਂ ਕੀ ਹੁੰਦਾ ਸਾਰਿਆਂ ਨੂੰ ਪਤਾ ਹੀ ਹੈ। ਨਰੇਸ਼, ਇੱਕ ਹੋਰ ਗੱਲ ਦੱਸਿਓ ਕਿ ਕੱਲਾ ਤੁਹਾਨੂੰ ਆਬਜੈਕਸ਼ਨ ਕੀਤਾ ਜਾ ਰਿਹਾ ਜਾਂ ਹੋਰ ਵੀ ਕਿਸੇ ਜਥੇਬੰਦੀ ਨੂੰ ਕੀਤਾ ਜਾ ਰਿਹਾ? ਏਜ ਵਾਸਤੇ ਸਾਨੂੰ ਕੀਤਾ ਗਿਆ ਕਿ ਏਜ ਕਹਿੰਦੇ ਕਿ ਤੁਹਾਡੀ ਜ਼ਿਆਦਾ ਹੈ, ਸਾਡੀ ਏਜ ਜ਼ਿਆਦਾ। ਸਾਨੂੰ RPWD ਐਕਟ ਕਹਿੰਦਾ ਕਿ ਕੋਈ ਦਿੱਕਤ ਹੋਵੇ ਤੁਹਾਨੂੰ ਮਤਲਬ ਏਜ ਦਾ ਹੋ ਸਕਦਾ 2-3 ਸਾਲ ਦਾ। ਪਰ ਇਹ ਕੀ ਹੈ ਕਿ ਸਾਡੇ ਇੱਕ ਹੋਰ ਮੁੰਡਾ ਹੈ ਜਿਹੜਾ ਖਾਲਸਾ ਕਾਲਜ ਦੇ ਵਿੱਚ ਪੜ੍ਹਦਾ ਹੈ, ਉਹਨੇ ਅੱਜ ਤੋਂ 1 ਮਹੀਨਾ ਪਹਿਲਾਂ ਹੀ ਇਹਨਾਂ ਨੂੰ ਲਿਖ ਕੇ ਦਿੱਤਾ ਜੀ ਮੇਰੀ ਏਜ ਇੰਨੀ ਹੈ ਤੇ ਮੈਂ ਇਲੈਕਸ਼ਨ ਲੜਨਾ ਚਾਹੁੰਦਾ। ਇਹਨਾਂ ਨੂੰ 1 ਮਹੀਨਾ ਹੋ ਗਿਆ ਉਹਦੀ ਲੈਟਰ ਦਿੱਤੀ ਹੋਈ, ਪਰ ਉਹਦਾ ਵੀ ਇਹਨਾਂ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ। ਮਤਲਬ ਇਹ ਸਾਨੂੰ ਕਹਿੰਦੇ ਕਿ ਤੁਸੀਂ 1 ਦਿਨ ਪਹਿਲਾਂ ਤੁਸੀਂ ਕੰਮ ਕਰ ਰਹੇ ਹੋ, ਕੱਲ੍ਹ ਸਾਡਾ ਤਾਂ 1 ਦਿਨ ਹੋਇਆ, ਬਟ ਉਹ ਬੱਚੇ ਦਾ ਤਾਂ 1 ਮਹੀਨਾ ਹੋ ਗਿਆ, ਹਾਲੇ ਤੱਕ ਇਹਨਾਂ ਨੇ ਕੰਮ ਕਿਉਂ ਨਹੀਂ ਕੀਤਾ? ਤੇ ਉਹਦੇ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਨਰੇਸ਼, ਕਿੰਨੇ ਕੁ ਸਮੇਂ ਤੋਂ ਤੁਸੀਂ ਇੱਥੇ ਬਾਹਰ ਬੈਠ ਕੇ ਪ੍ਰਦਰਸ਼ਨ ਕਰ ਰਹੇ ਹੋ? ਸਰ ਇਹ ਸਾਡਾ ਮਤਲਬ ਕੱਲ੍ਹ ਸ਼ਾਮ ਤੋਂ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ 4-5 ਵਜੇ ਤੋਂ, ਤੇ ਐਟ ਪ੍ਰੈਜ਼ੈਂਟ ਸਾਨੂੰ 15-16 ਘੰਟੇ ਹੋ ਚੁੱਕੇ ਨੇ ਇੱਥੇ ਪ੍ਰੋਟੈਸਟ ਕਰਦੇ ਹੋ। ਤੇ ਇਹ ਜਿਹੜਾ ਪ੍ਰੋਟੈਸਟ ਹੈ ਇਹ ਫਿਰ ਕਦੋਂ ਤੱਕ ਜਾਰੀ ਰੱਖਣਾ ਹੈ ਤੁਸੀਂ? ਇਹ ਫਿਰ ਪ੍ਰੋਟੈਸਟ ਸਾਡਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੀ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ। ਸਾਨੂੰ ਅਸ਼ੋਰਟੀ ਨਹੀਂ ਦਿੱਤੀ ਜਾਂਦੀ ਕਿ ਸਾਡਾ ਇਲੈਕਸ਼ਨ ਦੇ ਵਿੱਚ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਸਾਡੇ ਲਈ ਰੂਲ ਨਾ ਆਵੇ। ਕੀ ਇਸ ਪ੍ਰੋਟੈਸਟ ਦੇ ਵਿੱਚ ਹੋਰ ਵੀ ਕਿਸੇ ਵਿਦਿਆਰਥੀ ਜਥੇਬੰਦੀ ਦਾ ਕੋਈ ਤੁਹਾਨੂੰ
ਸਪੋਰਟ ਹੈਗੀ ਜਾਂ ਸਮਰਥਨ ਹੈਗਾ ਆ? ਨਹੀਂ ਸਰ, ਸਾਨੂੰ ਸਾਡੀ ਪਾਰਟੀ ਜਿਨ੍ਹਾਂ ਵੱਲੋਂ ਮੈਂ ਇਲੈਕਸ਼ਨ ਲੜ ਰਿਹਾ ਉਹਨਾਂ ਤੋਂ ਇਲਾਵਾ ਔਰ ਕਿਸੇ ਪਾਰਟੀ ਵੱਲੋਂ ਵੀ ਸਾਨੂੰ ਸਹਿਯੋਗ ਹਾਲੇ ਤੱਕ ਨਹੀਂ ਆਇਆ। ਨਰੇਸ਼, ਇੱਕ ਕੁਦਰਤੀ ਗੱਲ ਹੈ ਕਿ ਤੁਹਾਨੂੰ ਅੱਖਾਂ ਤੋਂ ਦਿਸਦਾ ਨਹੀਂ, ਬਟ ਤੁਸੀਂ ਫਿਰ ਵੀ ਇੱਕ ਹਿੰਮਤ ਕਰਕੇ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰ ਰਹੇ ਹੋ, ਤਾਂ ਏਜੰਡਾ ਕੀ ਮਿੱਥ ਕੇ ਚੱਲੇ ਹੋਏ ਹੋ? ਖਾਸ ਤੌਰ ਤੇ ਜਦੋਂ ਤੁਸੀਂ ਵਿਦਿਆਰਥੀਆਂ ਦੀ ਅਗਵਾਈ ਕਰਨ ਨੂੰ ਲੈ ਕੇ ਏਜੰਡਾ ਚੁੱਕਿਆ ਹੋਇਆ ਹੈ, ਤਾਂ ਕੀ ਲੱਗਦਾ ਕਿ ਮਕਸਦ ਕੀ ਹੈ ਤੁਹਾਡਾ? ਕਿਹੜੇ ਮੁੱਦੇ ਨੇ ਇਦਾਂ ਦੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਹੱਲ ਕਰਨ ਦੀ ਲੋੜ ਹੈ ਵਿਦਿਆਰਥੀਆਂ ਦੇ? ਸਰ, ਸਭ ਤੋਂ ਵੱਡਾ ਮੁੱਦਾ ਜਿਹੜਾ RPWD ਐਕਟ 2016 ਸਾਡਾ ਪੂਰੀ ਇੰਡੀਆ ਦੇ ਵਿੱਚ ਉਹ ਲਾਗੂ ਹੈ, ਸਿਵਾਏ ਯੂਨੀਵਰਸਿਟੀ ਦੇ ਵਿੱਚ। ਯੂਨੀਵਰਸਿਟੀ ਕਹਿੰਦੀ ਹੈ ਜੀ ਅਸੀਂ ਜਿਹੜਾ ਐਕਟ ਹੈ ਉਹਨੂੰ ਲਾਗੂ ਨਹੀਂ ਕੀਤਾ ਹੋਇਆ। ਮਤਲਬ ਇਹੋ ਜਿਹਾ ਕਿਹੜੀ ਯੂਨੀਵਰਸਿਟੀ, ਮਤਲਬ ਮੈਨੂੰ ਨਹੀਂ ਪਤਾ ਕੀ ਹੈ ਕਿ ਜਿਹੜਾ ਐਕਟ ਵੀ ਇਹਨਾਂ ਨੂੰ ਲਾਗੂ ਕਰਨਾ ਪੈ ਰਿਹਾ, ਜਦੋਂ ਗਵਰਨਮੈਂਟ ਆਫ ਇੰਡੀਆ ਨੇ ਹੀ ਲਾਗੂ ਕਰਤਾ ਤੇ ਇਹ ਕਿਉਂ ਨਹੀਂ ਕਰ ਰਹੇ, ਹੈ ਨਾ? ਅਸੀਂ ਪੂਰਾ 2022 ਤੋਂ ਲੈ ਕੇ ਇਸ ਦੇ ਵਿੱਚ ਪ੍ਰੋਟੈਸਟ ਕੀਤਾ, 2022 ਚ ਕੀਤਾ, 2023 ਚ ਕੀਤਾ, 2026 ਚ ਸਾਡਾ ਦੂਜਾ ਪ੍ਰੋਟੈਸਟ ਹੈ ਕਿ ਸਾਡੀ ਜਿਹੜੀ ਡਿਮਾਂਡਸ ਨੇ, ਸਾਡਾ RPWD ਐਕਟ ਜਿਹੜਾ ਹੈਗਾ ਉਹ ਲਾਗੂ ਕੀਤਾ ਜਾਵੇ। ਬਟ ਹਰ ਸਾਲ ਹਰ ਵਾਰੀ ਅਥਾਰਟੀ ਵੱਲੋਂ ਸਾਨੂੰ ਸਿਰਫ ਫੋਕੇ ਲਾਰੇ ਦਿੱਤੇ ਜਾਂਦੇ ਨੇ, ਬਟ ਕੰਮ ਨਹੀਂ ਆਉਂਦਾ। ਤੁਹਾਡਾ ਡਿਪਾਰਟਮੈਂਟ ਕਿਹੜਾ ਯੂਨੀਵਰਸਿਟੀ ਦੇ ਵਿੱਚ? ਸਰ, ਮੇਰਾ ਹਿਸਟਰੀ ਡਿਪਾਰਟਮੈਂਟ ਹੈ, MA ਹਿਸਟਰੀ। ਨਰੇਸ਼, ਇੱਧਰਲੇ ਪਾਸੇ ਜਸ਼ਨ ਵੀ, ਉਹਨਾਂ ਨੂੰ ਇਹ ਮਾਈਕ ਫੜਾ ਦਿਓ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਜਸ਼ਨ, ਖਾਸ ਤੌਰ ਤੇ ਤੁਸੀਂ ਵੀ ਇਸੇ ਜਥੇਬੰਦੀ ਦੇ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਧਰਨੇ ਤੇ ਬੈਠਣਾ ਪੈ ਰਿਹਾ ਹੈ, ਇਲੈਕਸ਼ਨ ਬਿਲਕੁਲ ਨੇੜੇ ਆ, ਪ੍ਰਦਰਸ਼ਨ ਕਰਨਾ ਪੈ ਰਿਹਾ ਹੈ, ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਿਹੜੇ ਡਿਪਾਰਟਮੈਂਟ ਦੇ ਨਾਲ ਕੰਸਰਨ ਰੱਖਦੇ ਹੋ? ਹਾਂਜੀ ਸਰ, ਮੈਂ ULS ਤੋਂ ਪਾਸ ਆਊਟ ਆ। ਮੈਂ ਹੁਣੇ ਆਪਣੀ ਗ੍ਰੈਜੂਏਸ਼ਨ BA LLB ਆਨਰਸ ਕੰਪਲੀਟ ਕੀਤੀ ਹੈ ਤੇ ਨਾਓ ਹੁਣ ਮੈਂ LLM PG ਕੋਰਸ ਲਈ ਮਤਲਬ ਅਪਲਾਈ ਕੀਤਾ ਹੋਇਆ ਹੈ ਤੇ ਮੇਰੀ ਐਡਮਿਸ਼ਨ ਕਨਫਰਮ ਹੋ ਗਈ ਹੈ। ਤੇ ਇੱਥੇ ਸਾਨੂੰ ਧਰਨੇ ਤੇ ਬੈਨ ਦਾ, ਜਿਵੇਂ ਸਾਡੇ ਸਾਥੀ ਨਰੇਸ਼ ਨੇ ਦੱਸਿਆ ਕਿ ਨੋਮੀਨੇਸ਼ਨਸ ਵਗੈਰਾ ਇਹਨਾਂ ਨੇ ਰਿਜੈਕਟ ਕਰਤੇ ਔਰ ਸਾਡੀ ਜਿਹੜੀ ਰਿਕੁਐਸਟ ਆ ਹਜੇ ਵੀ ਅੰਡਰ ਲੀਗਲ ਕੰਸੀਡਰੇਸ਼ਨ ਸਾਨੂੰ ਕਹਿ ਰਹੇ ਨੇ, ਕਿਉਂਕਿ ਜਿਹੜੀ ਰਿਜ਼ਰਵੇਸ਼ਨ ਹੈਗੀ ਹੈ RPWD ਐਕਟ ਦੀ ਰਿਜ਼ਰਵੇਸ਼ਨ ਬਾਰੇ ਅਗਰ ਆਪਾਂ ਗੱਲ ਕਰਦੇ ਹਾਂ, ਉੱਥੇ ਸਾਨੂੰ ਜੌਬਸ ਦੇ ਵਿੱਚ, ਐਜੂਕੇਸ਼ਨਸ ਦੇ ਵਿੱਚ, ਹਰ ਜਗ੍ਹਾ ਸਾਨੂੰ ਜਿਵੇਂ 10 ਈਅਰ ਦੀ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ। ਤਾਂ ਸਾਡੀ ਸਿਰਫ ਪੀਸਫੁਲੀ ਇਹਨਾਂ ਨੂੰ ਇਹੀ ਰਿਕੁਐਸਟ ਸੀਗੀ ਕਿ ਤੁਸੀਂ ਸਾਡੀ ਜਿਹੜੀ ਵੀ ਰਿਜ਼ਰਵੇਸ਼ਨ ਹੈਗੀ ਆ, ਬਣਦਾ ਸਾਡਾ ਹੱਕ ਹੈ, ਸਾਡੇ ਅਧਿਕਾਰ ਨੇ, ਉਹ ਸਾਨੂੰ ਦਿੱਤੇ ਜਾਣ। ਪਰ ਗੱਲ ਇਹ ਹੈ ਵੀ ਅਥਾਰਟੀਜ਼ ਮੰਨਣ ਨੂੰ ਤਿਆਰ ਨਹੀਂ ਹੈਗੀਆਂ। ਉਹ ਕਹਿੰਦੇ ਲਿੰਗਦੋ ਕਮੇਟੀ ਦੇ ਅਕੋਰਡਿੰਗ ਹੀ ਸਭ ਕੁਝ ਹੋਏਗਾ। ਤਾਂ ਸਾਡਾ ਸਵਾਲ ਯੂਨੀਵਰਸਿਟੀ ਅਥਾਰਟੀ ਨੂੰ ਸਿਰਫ ਇੰਨਾ ਕਿ ਲਾਅ ਦੇ ਉੱਤੋਂ ਕੁਝ ਨਹੀਂ ਹੁੰਦਾ, ਬਾਈ ਲਾਜ਼ ਜਾਂ ਰੂਲਸ, ਲਾਅ ਇਜ਼ ਸੁਪਰੀਮ ਨਾ। ਜੇ ਸਾਡਾ ਬੇਅਰ ਐਕਟ ਜਾਂ ਸਾਡਾ ਕਾਨੂੰਨ ਉਹ ਗੱਲ ਕਰ ਰਿਹਾ, ਸਾਡੇ ਲਈ ਰਿਜ਼ਰਵੇਸ਼ਨ ਦੀ ਗੱਲ ਕਰ ਰਿਹਾ, ਤਾਂ ਲਿੰਗਦੋ ਕਮੇਟੀ ਦੇ ਵਿੱਚ ਕੀ ਅਮੈਂਡਮੈਂਟ ਨਹੀਂ ਕੀਤੀ ਜਾ ਸਕਦੀ? ਬਲਕਿ ਯੂਨੀਵਰਸਿਟੀ ਕੋਲ ਡਿਸਕ੍ਰੀਸ਼ਨ ਹੈਗੀ, ਯੂਨੀਵਰਸਿਟੀ ਕੋਲ ਪਾਵਰ ਹੈਗੀ ਹੈ, ਕਮੇਟੀ ਕੋਲ, ਇਲੈਕਸ਼ਨ ਕਮੇਟੀ ਕੋਲ ਵੀ ਪਾਵਰ ਹੈ ਕਿ ਉਹ ਅਮੈਂਡਮੈਂਟ ਕਰ ਸਕਦੇ ਹੈ। ਤੇ ਇਹਦਾ ਮਤਲਬ ਰੀਸੈਂਟ ਕੇਸ ਤੁਸੀਂ ਦੇਖ ਸਕਦੇ ਹੋ ਵੀ NEP ਵਾਲਿਆਂ ਨੂੰ ਅਲਾਉ ਕੀਤਾ ਉਹਨਾਂ ਨੇ 23 ਏਜ ਮਿਨੀਮਮ ਕ੍ਰਾਈਟੇਰੀਆ ਸੈੱਟ ਕਰਕੇ। ਤੇ ਇਸ ਕਰਕੇ ਸਾਡੀ ਜਿਹੜੀ ਜੈਨੂਅਨ ਜੀ ਡਿਮਾਂਡ ਹੈ ਉਹਨੂੰ ਡਿਲੇ ਕਰ ਰਹੇ ਨੇ ਤੇ ਇਸ ਕਰਕੇ ਵੀ ਅਸੀਂ ਇੱਥੇ ਕੱਲ ਦੇ ਧਰਨਾ ਸਾਡਾ ਚੱਲ ਰਿਹਾ ਹੈ। ਜਸ਼ਨ, ਇੱਕ ਹੋਰ ਗੱਲ ਦੱਸਿਓ ਕਿ ਇਹ ਜਿਵੇਂ ਤੁਸੀਂ ਅੱਖਾਂ ਤੋਂ ਬਲਾਈਂਡ ਹੋ, ਕੀ ਬਚਪਨ ਤੋਂ ਹੀ ਇਹ ਸਮੱਸਿਆ ਤੁਹਾਨੂੰ? ਹਾਂਜੀ, ਬਾਈ ਬਰਥ ਹੀ ਹੈ ਸਰ ਇਹ ਪ੍ਰੋਬਲਮ। ਤੇ ਬਾਈ ਬਰਥ ਹੀ ਮੈਨੂੰ ਸੀਗਾ, ਬਟ ਪਹਿਲਾਂ ਪਾਰਸ਼ਲ ਸੀ, ਉਸ ਤੋਂ ਬਾਅਦ ਮੇਰਾ 100% ਹੋ ਗਿਆ। ਇੱਕ ਬੜੀ ਵੱਡੀ ਵਡੱਪਣ ਵਾਲੀ ਗੱਲ ਹੈ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਲਾਅ ਆ ਉਹਦੀ ਸਟੱਡੀ ਕੰਪਲੀਟ ਕੀਤੀ ਹੈ, ਤੁਸੀਂ ਇੱਕ ਵਕੀਲ ਬਣੇ ਹੋ, ਤਾਂ ਇਹ ਚੀਜ਼ਾਂ ਪੋਸੀਬਲ ਕਿਵੇਂ ਆ? ਕਈ ਵਾਰੀ ਤਾਂ ਬੰਦਾ ਸਮਰੱਥ ਹੁੰਦਾ ਹੈ, ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਸਾਰਾ ਕੁਝ ਹੁੰਦਾ ਕੋਲੇ, ਉਹ ਮਨ ਢਾ ਲੈਂਦਾ ਆ, ਪਰ ਇਹ ਜਿਹੜੀ ਵਿਲ ਪਾਵਰ ਹੈ ਇਹ ਕਿਵੇਂ ਕੰਮ ਕੀਤਾ ਇਹਨੇ? ਸਰ ਬਸ ਬਾਏ ਬਰਥ ਜਦੋਂ ਇਹ ਪ੍ਰੋਬਲਮ ਆ ਗਈ ਤਾਂ ਜ਼ਰੀਆ ਇੱਕੋ ਹੀ ਸੀ ਕਿ ਐਜੂਕੇਸ਼ਨ ਲੈਣੀ ਹੈ, ਬਿਕੋਜ਼ ਐਜੂਕੇਸ਼ਨ ਇਜ਼ ਅ ਮੋਸਟ ਪਾਵਰਫੁਲ ਵੈਪਨ ਯੂ ਨੋ। ਕਿ ਇਸ ਕਰਕੇ ਮੈਨੂੰ ਲੱਗਿਆ ਮੇਰੀ ਫੈਮਿਲੀ, ਮੇਰੇ ਜਿਹੜੇ ਆਸ-ਪਾਸ ਸਰਾਊਂਡਿੰਗਸ, ਉਹਨਾਂ ਨੇ ਬਹੁਤ ਸਪੋਰਟ ਕੀਤੀ, ਮੇਰੇ ਪੈਰੈਂਟਸ ਸਪੈਸ਼ਲੀ ਉਹਨਾਂ ਨੇ ਪ੍ਰਮੋਟ ਕੀਤਾ ਕਿ ਤੁਸੀਂ ਐਜੂਕੇਸ਼ਨ, ਹਾਇਰ ਐਜੂਕੇਸ਼ਨ ਵੱਲ ਜਾਓ। ਤੇ ਇਸ ਕਰਕੇ ਸਰ ਮੈਂ ਇੱਥੇ ਆ ਪਾਈ ਹਾਂ। ਬਾਕੀ ਸਰ ਮੈਨੂੰ ਸੀਗਾ ਕਿ PWD ਰਾਈਟਸ ਤੇ ਐਕਟਿਵਿਜ਼ਮ ਕਰਨਾ, ਸਟੂਡੈਂਟ ਐਕਟਿਵਿਜ਼ਮ, ਸਾਡੀ ਹੱਕਾਂ ਦੀ ਗੱਲ ਹੋਣੀ ਚਾਹੀਦੀ ਆ, ਕਿਉਂਕਿ ਹਰ ਇੱਕ ਵਰਗ ਦੇ ਵਿੱਚ ਰਿਪਰੈਜ਼ੈਂਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਜਿੱਥੇ PWDs ਜਿਹੜੇ ਵੀ ਪੀਪਲ ਨੇ ਨਾ, ਉਹ ਵੀ ਬਹੁਤ ਘੱਟ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੈ। ਚਾਹੇ ਤੁਸੀਂ ਪੋਲੀਟਿਕਸ 'ਚ ਦੇਖ ਲਓ, ਚਾਹੇ ਤੁਸੀਂ ਕਿਸੇ ਵੀ ਮਤਲਬ ਲੈਵਲ 'ਤੇ ਦੇਖ ਸਕਦੇ ਆ, ਬਹੁਤ ਘੱਟ ਹੈ, 1 ਜਾਂ 2% ਹੀ ਹੈ। ਤਾਂ ਮਤਲਬ ਉਹ ਸਾਰਾ ਸਾਨੂੰ ਮਤਲਬ ਉਸ ਸਾਰੀ ਚੀਜ਼ਾਂ ਦੇ ਉੱਤੇ ਕੰਮ ਕਰਨ ਲਈ ਮੈਨੂੰ ਕਿਤੇ ਨਾ ਕਿਤੇ ਇੰਟਰਨਲੀ ਹੈਗੀ ਹੈ ਮੋਟੀਵੇਸ਼ਨ ਕਿ ਮੈਂ ਕੁਛ ਨਾ ਕੁਛ ਅਸੀਂ ਕਰੀਏ ਇਹਦੇ 'ਤੇ। ਇਸ ਕਰਕੇ ਬਸ ਲਾਅ ਵਾਲੇ ਪਾਸੇ। ਜਦੋਂ ਕੋਈ ਮੋਬਾਈਲ ਫੋਨ ਚਲਾਉਣਾ ਹੁੰਦਾ ਹੈ ਜਾਂ ਤੁਹਾਨੂੰ ਕਿਤੇ
ਜਾਣ ਆਉਣ ਦੀ ਲੋੜ ਪੈਂਦੀ, ਆਵਾਜਾਈ ਦੀ ਲੋੜ ਪੈਂਦੀ ਹੈ, ਤਾਂ ਉਸ ਵੇਲੇ ਫਿਰ ਕਿਵੇਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ? ਮੋਬਾਈਲ ਫੋਨ ਕਿੱਦਾਂ ਚਲਾਉਣੇ ਆ? ਸਰ ਮੋਬਾਈਲ ਫੋਨਸ ਕੁਛ ਨਹੀਂ, ਬਸ ਸੇਮ ਜਿਹੜੇ ਸਾਰੇ ਯੂਜ਼ ਕਰਦੇ ਨੇ ਉਹ ਐਜ਼ ਇਟ ਇਜ਼ ਸੇਮ ਹੀ ਮੋਬਾਈਲ ਫੋਨਸ ਹੁੰਦੇ ਨੇ। ਜਿਹੜਾ ਐਪਲ ਹੈ ਉਹਦੇ 'ਚ ਵੀ ਵੌਇਸ ਓਵਰ ਦਾ ਇੱਕ ਆਪਸ਼ਨ ਹੁੰਦਾ ਐਪਲ ਆਈਫੋਨਸ ਦੇ ਵਿੱਚ। ਜਿਹੜਾ ਐਂਡਰੋਇਡ ਹੈ ਉਹਦੇ 'ਚ ਇੱਕ ਐਕਸੈਸਿਬਿਲਿਟੀ ਦਾ ਆਪਸ਼ਨ ਹੁੰਦਾ, ਉਹਨੂੰ ਔਨ ਕਰਨਾ ਹੈ। ਜਿਹੜਾ ਸਕਰੀਨ ਰੀਡਰ ਸੌਫਟਵੇਅਰ ਹੈ ਉਹ ਐਕਟੀਵੇਟ ਹੋ ਜਾਏਗਾ ਐਂਡ ਦੈਨ ਜੋ ਵੀ ਸਾਰੇ ਤੁਹਾਡੇ ਫੋਨ ਦੇ ਉੱਤੇ ਫਲੈਸ਼ ਹੋ ਰਹੀਆਂ ਐਪਸ ਜਾਂ ਜੋ ਵੀ ਹੈ ਨਾ ਉਹ ਸਾਰਾ ਕੁਝ ਮਤਲਬ ਸਪੀਕ ਆਊਟ ਕਰਕੇ ਦੱਸੂਗਾ ਤੇ ਅਸੀਂ ਸਪੀਚ ਦੇ ਥਰੂ ਨੂੰ ਓਪਰੇਟ ਕਰਦੇ ਹਾਂ। ਤੁਸੀਂ ਵੀ ਇਸੇ ਜਥੇਬੰਦੀ ਦੇ ਨਾਲ ਜੁੜੇ ਹੋਏ ਹੋ, ਤਾਂ ਖਾਸ ਤੌਰ ਤੇ ਮੈਸੇਜ ਕੀ ਹੈ ਤੁਹਾਡੇ ਵੱਲੋਂ? ਇਹ ਮਾਈਕ ਲੈ ਲਓ। ਸਭ ਤੋਂ ਪਹਿਲਾਂ ਤਾਂ ਮੈਂ ਅੰਬੇਦਕਰ ਸਟੂਡੈਂਟ ਫੋਰਮ ਦੀ ਪ੍ਰੈਜ਼ੀਡੈਂਟ ਹੈ ਤੇ ਗੱਲ ਇਹ ਕਿ ਵੀ ਬਾਬਾ ਸਾਹਿਬ ਦੀ ਆਈਡੀਓਲੋਜੀ ਹੀ ਇਹ ਸੀਗੀ ਕਿ ਉਹਨਾਂ ਨੇ ਹਰ ਇੱਕ ਵਰਗ ਲਈ ਕੰਮ ਕੀਤਾ ਹੈ। ਉਹਨਾਂ ਨੂੰ ਸੀ ਕਿ ਉਹ ਹਰ ਇੱਕ ਨੂੰ ਇੱਕ ਲੈਵਲ ਤੇ ਦੇਖਣਾ ਚਾਹੁੰਦੇ ਸੀ, ਵੀ ਕਿਸੇ ਨੂੰ ਵੀ ਕੋਈ ਵੀ ਬੇਸਿਸ ਤੇ ਉਹਨਾਂ ਨਾਲ ਕੋਈ ਵੀ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਨਾ ਹੋਵੇ, ਭਾਵੇਂ ਕਾਸਟ ਬੇਸ ਹੋਵੇ, ਜੈਂਡਰ ਬੇਸ ਹੋਵੇ, ਭਾਵੇਂ ਮਾਈਨੋਰਿਟੀ ਗਰੁੱਪਸ ਨੇ ਉਹਨਾਂ ਨਾਲ ਕੋਈ ਵੀ ਡਿਸਕ੍ਰਿਮੀਨੇਸ਼ਨ ਨਾ ਹੋਵੇ। ਤੇ ਇਸੇ ਕਰਕੇ ਸਾਨੂੰ ਕਿਸੇ ਨੇ ਪਹਿਲੀ ਵਾਰ ਕਿਹਾ ਕਿ ਮੈਂ ਔਰ ਹਿਸਟਰੀ ਦੇ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਦੇ ਵਿੱਚ ਐਵੇਂ ਹੋਇਆ ਕਿ ਕੋਈ ਵਿਜ਼ੂਅਲੀ ਇੰਪੇਅਰਡ ਜਾਂ ਬਲਾਈਂਡ ਸਟੂਡੈਂਟ ਹੈ ਜਿਨ੍ਹਾਂ ਨੇ ਕਰੇਜ ਦਿਖਾਇਆ ਕਿ ਜੋ ਕਿ ਇਲੈਕਸ਼ਨ ਲੜਨਾ ਚਾਹੁੰਦੇ ਸੀ। ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਇਹਨਾਂ ਨੇ ਸਾਨੂੰ ਇੰਨਾ ਕੈਪੇਬਲ ਸਮਝਿਆ ਕਿ ਵੀ ਅਸੀਂ ਸਾਡੇ ਨਾਲ ਆ ਕੇ ਇਸ ਚੀਜ਼ ਨੂੰ ਅਚੀਵ ਕਰ ਸਕਦੇ ਨੇ। ਤੇ ਤਾਂ ਕਰਕੇ ਕਿਉਂਕਿ ਬਾਬਾ ਸਾਹਿਬ ਜੀ ਦੀ ਵੀ ਆਈਡੀਓਲੋਜੀ ਇਹ ਕਹਿੰਦੀ ਸੀ, ਤਾਂ ਹੀ ਅਸੀਂ ਉਹਨਾਂ ਦੀ ਆਈਡੀਓਲੋਜੀ ਨੂੰ ਫੋਲੋ ਕਰਦੇ ਹਾਂ ਤੇ ਤਾਂ ਹੀ ਅਸੀਂ ਵੀ ਸਮਝਦੇ ਹਾਂ ਕਿ ਹਰ ਇੱਕ ਦੇ ਇੱਥੇ ਹੱਕ ਹੈ ਆਪਣੇ ਲੋਕਾਂ ਲਈ ਖੜਨਾ, ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ। ਅਸੀਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਕਿ ਸਾਡੇ ਥੱਲੇ ਕੋਈ ਰਵੇ, ਸਾਨੂੰ ਇਹ ਕਿ ਹਰ ਕੋਈ ਅੱਗੇ ਆ ਕੇ ਆਪਣੀ ਗੱਲ ਖੁਦ ਰੱਖੇ, ਹਰ ਇੱਕ ਨੂੰ ਇੰਨਾ ਕੈਪੇਬਲ ਅਸੀਂ ਬਣਾਈਏ। ਬਿਲਕੁਲ, ਖਾਸ ਤੌਰ ਤੇ ਇੱਕ ਬੜੀ ਚਿੰਤਾ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਇਲੈਕਸ਼ਨ ਦੇ ਮੱਦੇਨਜ਼ਰ ਪ੍ਰੋਟੈਸਟ ਕੀਤਾ ਜਾ ਰਿਹਾ, ਉਹ ਸੰਜੀਦਾ ਮੰਗਾਂ ਨੇ ਔਰ ਇਹਨਾਂ ਤਮਾਮ ਸਾਰੇ ਡਿਮਾਂਡਸ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ। ਤਾਂ ਇੱਕ ਹੋਰ ਵੱਡੀ ਗੱਲ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹ ਵਿਦਿਆਰਥੀ ਜਾਂ ਉਹ ਜਥੇਬੰਦੀ ਜਾਂ ਉਹ ਉਮੀਦਵਾਰ ਉਤਾਰੇ ਗਏ ਨੇ ਜਿਹਨੂੰ ਅੱਖਾਂ ਤੋਂ ਨਹੀਂ ਦਿਸਦਾ, ਪਰ ਦੇਖਣਾ ਹੋਵੇਗਾ ਕਿ ਇਸ ਮਸਲੇ ਦੇ ਉੱਪਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦਾ ਮੰਗਾਂ ਦਾ ਹੱਲ ਕਿਵੇਂ ਕੱਢਿਆ ਜਾਂਦਾ ਹੈ। ਤਾਂ ਅੱਗੇ ਵੀ ਜਿਹੜੀ ਤਮਾਮ ਸਾਰੀ ਗੱਲਬਾਤ ਹੈ ਉਹ ਵੱਖ-ਵੱਖ ਵਿਸ਼ਿਆਂ ਤੇ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।